ਯੂਐਸ ਦੀ ਸੁਪਰੀਮ ਕੋਰਟ ਦੇ ਜਸਟਿਸ ਐਮੀ ਕੋਨੀ ਬੈਰਟ ਉਹ ਅੱਜ ਬਜਟ ਟੈਸਟੀਮੋਨੀ ਦੇ ਵਿੱਚ ਸਾਹਮਣੇ ਹੋਏ ਆ ਹਾਊਸ ਦੀ ਸਬ ਕਮੇਟੀ ਦੇ ਵਿੱਚ, ਜਿੱਥੇ ਜਸਟਿਸ ਬੈਰਟ ਆ ਉਹਨਾਂ ਨੇ ਇਹ ਜ਼ਿਕਰ ਕੀਤਾ ਵੀ ਕਹਿੰਦੇ ਵੀ ਉਹਨਾਂ ਦੇ ਉਲਟ ਤੇ ਜਿਹੜੇ ਹੋਰ ਫੈਡਰਲ ਜੱਜਿਸ ਆ ਉਹਨਾਂ ਦੇ ਉਲਟ ਖਤਰਾ ਥ੍ਰੈਟ ਲੈਵਲ ਬਹੁਤ ਜ਼ਿਆਦਾ ਹਾਈ ਆ, ਇਜ਼ ਰੀਅਲੀ ਹਾਈ। ਤੇ ਵੀ ਕਹਿਣ ਤੋਂ ਭਾਵ ਵੀ ਉਹਨਾਂ ਦੀ ਜਾਨ ਨੂੰ ਖਤਰਾ ਜਿਹੜਾ ਉਹ ਦੱਸਿਆ ਜਾ ਰਿਹਾ ਆ। ਇਹਦੇ ਵਿੱਚ ਆਪਾਂ ਦੇਖਿਆ ਵੀ ਜਿੱਦਾਂ ਦੇ ਫੈਸਲੇ ਆਉਂਦੇ ਆ ਓਬਵੀਅਸਲੀ ਇੱਕ ਧਿਰ ਨੂੰ ਖੁਸ਼ੀ ਹੁੰਦੀ ਹੈ, ਇੱਕ ਨੂੰ ਜਿਹੜਾ ਉਹ ਗੁੱਸਾ ਹੁੰਦਾ ਆ, ਤੇ ਜਿਹੜੇ ਕਈ ਵਾਰੀ ਗੁੱਸੇ ਵਾਲੇ ਆ ਵਿਰੋਧ ਵਾਲੇ ਆ ਉਹ ਫਿਰ ਜਿਹੜੀਆਂ ਬੇਤੁਕੀਆਂ ਮਾਰਨ ਲੱਗ ਜਾਂਦੇ ਆ ਉਹਨਾਂ ਦੇ ਪਰਿਵਾਰਾਂ ਤੱਕ, ਉਹਨਾਂ ਤੱਕ ਉਹਨਾਂ ਨੂੰ ਜਾਨੋਂ ਮਾਰਨ ਤੱਕ ਦੇ ਜਿਹੜੇ ਬਿਆਨ ਜਾਂ ਇਦਾਂ ਦੀਆਂ ਬੇਵਕੂਫੀ ਭਰੀਆਂ ਜਿਹੜੀਆਂ ਗੱਲਾਂ ਆ ਉਹ ਕਰਦੇ ਜਿਹੜੇ ਉਹ ਰਹਿੰਦੇ ਆ। ਜਸਟਿਸ ਬੈਰਟ ਤੇ ਜਸਟਿਸ ਅਰੀਨਾ ਕੇਗਨ ਇਹ ਪਹਿਲੇ ਸੁਪਰੀਮ ਕੋਰਟ ਦੇ ਜਸਟਿਸ ਬਣੇ ਆ ਜਿਨ੍ਹਾਂ ਨੇ ਕਾਂਗਰਸ ਦੇ ਮੋਹਰੇ 2019 ਤੋਂ ਬਾਅਦ ਚ ਜਾ ਕੇ ਟੈਸਟੀਫਾਈ ਕੀਤਾ ਹੈਗਾ ਆ। ਜਿਹੜੇ ਜਸਟਿਸ ਕੇਗਨ ਆ ਉਹਨਾਂ ਨੇ ਟੈਸਟੀਫਾਈ ਕੀਤਾ ਉਸ ਸਾਲ ਦੇ ਵਿੱਚ ਜਦ ਜਿਸ ਟਾਈਮ ਜਸਟਿਸ ਸੈਮੂਅਲ ਅਲੀਟੋ ਬਜਟ ਰਿਕੁਐਸਟ ਬਾਰੇ ਗੱਲ ਕਰ ਰਹੇ ਸੀਗੇ। ਸੁਪਰੀਮ ਕੋਰਟ ਕਾਂਗਰਸ ਨੂੰ ਕਹਿ ਰਿਹਾ ਆ ਵੀ ਭਾਈ 228.4 ਮਿਲੀਅਨ ਡਾਲਰ 2027 ਦੇ ਵਿੱਚ ਸੁਪਰੀਮ ਕੋਰਟ ਦੀ ਸੁਰੱਖਿਆ ਦੇ ਵਿੱਚ ਲਗਾਏ ਜਾਣ, ਜੋ ਕਿ ਆਲਰੇਡੀ ਜੋ ਅਪਰੋਪਰੀਏਟ ਕੀਤਾ ਗਿਆ ਰਕਮ ਆ ਉਸ ਦੇ ਨਾਲੋਂ 10% ਵੱਧ ਹੈਗਾ ਆ। ਹੁਣ ਤੱਕ 2026 ਦੇ ਵਿੱਚ ਸੁਪਰੀਮ ਕੋਰਟ ਦੇ ਲਈ 207.8 ਮਿਲੀਅਨ ਡਾਲਰ ਰੱਖੇ ਗਏ ਆ। ਉਹਨਾਂ ਦੀ ਸਪੈਂਡਿੰਗ ਤੇ ਸਿਕਿਉਰਿਟੀ ਰਿਲੇਟਡ ਮੈਜਰਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਇਹ ਜਿਹੜੇ ਸਟੈਟਿਸਟਿਕਸ ਆ ਇਹ ਤੁਹਾਨੂੰ ਵੇਖਣ ਨੂੰ ਅਜੀਬ ਜਿਹੇ ਜਿਹੜੇ ਉਹ ਲੱਗਦੇ ਅਬਸਟਰੈਕਟ ਜਿਹੜੇ ਉਹ ਲੱਗ ਰਹੇ ਆ, ਪਰ ਜਦੋਂ ਤੁਸੀਂ ਇਸ ਦੇ ਰਿਸੀਵਿੰਗ ਐਂਡ ਤੇ ਹੁੰਦੇ ਆ ਤਾਂ ਫਿਰ ਉਦੋਂ ਇਹ ਅਜੀਬ ਨਹੀਂ, ਇਹ ਇੱਕ ਬਹੁਤ ਡਿਫਰੈਂਟ ਸਟੋਰੀ ਜਿਹੜੀ ਉਹ ਬਣ ਜਾਂਦੀ ਆ। ਜਿਸ ਤਰੀਕੇ ਦਾ ਪਾਰਟੀਜ਼ਨ ਤੇ ਡਿਵਾਈਡਡ ਮਾਹੌਲ ਅਮਰੀਕਾ ਦੇ ਵਿੱਚ ਬਣਿਆ ਪਿਆ ਆ, ਸੁਪਰੀਮ ਕੋਰਟ ਦੇ ਜਸਟਿਸਿਸ ਨੂੰ ਲੈ ਕੇ ਕਈ ਤਰੀਕੇ ਦੇ ਜਿਹੜੇ ਬਿਆਨ ਆਉਂਦੇ ਆ, ਕਈ ਵਾਰੀ ਤਾਂ ਆਪਾਂ ਦੇਖਦੇ ਆ ਵੀ ਮੌਜੂਦਾ ਰਾਸ਼ਟਰਪਤੀ ਜਿਹੜੇ ਆ ਉਹ ਵੀ ਇਹਨਾਂ ਜਸਟਿਸਿਸ ਨੂੰ ਲੈ ਕੇ ਇਦਾਂ ਦੀਆਂ ਟਿੱਪਣੀਆਂ ਜਿਹੜੀਆਂ ਉਹ ਕਰ ਦਿੰਦੇ ਆ। ਇਨਫੈਕਟ ਜਸਟਿਸ ਬੈਰਟ ਨੂੰ ਲੈ ਕੇ ਤਾਂ ਟਰੰਪ ਉਹਨਾਂ ਨੇ ਇਹ ਵੀ ਆਈ ਥਿੰਕ ਉਹਨਾਂ ਨੂੰ ਕਿਹਾ ਸੀਗਾ ਵੀ ਇਹਨਾਂ ਨੂੰ ਸ਼ਾਇਦ ਸ਼ਰਮ ਆਉਣੀ ਚਾਹੀਦੀ ਆ ਵੀ ਇਹ ਕਿੱਦਾਂ ਦਾ ਫੈਸਲਾ ਜਿਹੜਾ ਉਹ ਸੁਣਾ ਰਹੇ ਆ, ਜਦ ਟਰੰਪ ਹੁਣਾਂ ਦੇ ਅਹਿਸਾਸ ਤੋਂ ਉਲਟ ਜਿਹੜੇ ਕੁਝ ਸੁਪਰੀਮ ਕੋਰਟ ਦੇ ਫੈਸਲੇ ਆਏ ਜਿਹੜੇ ਉਹ ਸੀਗੇ। ਦੋ ਜਸਟਿਸਿਸ ਅੱਜ ਆਫਟਰਨੂਨ ਨੂੰ ਕਹਿੰਦੇ ਵੀ ਇਹ ਸਕੈਜੂਲ ਹੈਗੇ ਨੇ ਟੈਸਟੀਫਾਈ ਜਿਹੜੇ ਉਹ ਕਰਨ ਨੂੰ। ਕੁੱਲ ਮਿਲਾ ਕੇ 512 ਇਨਵੈਸਟੀਗੇਸ਼ਨਸ ਕੀਤੀਆਂ ਗਈਆਂ। ਜਿਹੜੇ ਖਤਰੇ ਸੀਗੇ ਜਾਂ ਧਮਕੀਆਂ ਸੀਗੀਆਂ ਜਾਂ ਫੈਡਰਲ ਜੱਜਿਸ ਦੇ ਜਿਹੜੇ ਉਲਟ 2025 ਦੇ ਵਿੱਚ ਇਹ 807 ਇਨਵੈਸਟੀਗੇਸ਼ਨਸ ਜਿਹੜੀਆਂ ਉਹ ਹੋਈਆਂ ਸੀਗੀਆਂ। ਇਨਵੈਸਟੀਗੇਸ਼ਨਸ ਪਹਿਲਾਂ ਦੇ ਨਾਲੋਂ ਨੰਬਰ ਤਾਂ ਜਿਹੜਾ ਉਹ ਘਟਿਆ ਆ, ਪਰ ਇਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਖਤਰਾ ਪਹਿਲਾਂ ਦੇ ਨਾਲੋਂ ਹੋਰ ਜ਼ਿਆਦਾ ਵੱਧ ਚੁੱਕਾ ਹੈ। ਜੀ ਬਿਲਕੁਲ।